ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਵਾਰੀ ਫੇਰ ਆਪਾਂ ਕੱਲ੍ਹ ਸ਼ੇਅਰ ਕੀਤਾ ਸੀਗਾ, ਜਿਹੜੇ ਖਾਸ ਕਰਕੇ ਨੋਨ ਡੋਮਿਸਾਈਲਡ ਸੀਡੀਐਲ ਜਿਹੜੇ ਹੋਲਡਰ ਆ, ਉਹਨਾਂ ਨੂੰ ਜਿਹੜਾ ਲੈ ਕੇ ਹਰਜੋਤ ਸਿੰਘ ਜੀ ਵੀ 60 ਦਿਨ ਦੀ ਐਕਸਟੈਂਸ਼ਨ ਕੈਲੀਫੋਰਨੀਆ ਦੀ ਡੀਐਮਵੀ ਨੇ ਇਹਨਾਂ ਨੂੰ ਦੇ ਦਿੱਤੀ ਆ। ਸੋ ਹੁਣ ਕਿਉਂਕਿ ਕੇਸ ਹੋਇਆ ਸੀਗਾ, ਸੋ ਡੀਐਮਵੀ ਨੇ ਜਵਾਬ ਦੇਣੇ ਸੀਗੇ ਉਸ ਅਦਾਲਤ ਦੇ ਵਿੱਚ ਵੀ ਕੀ ਕਾਰਨਾਂ ਕਰਕੇ ਤੁਸੀਂ ਜਿਹੜੇ ਆ ਕੈਂਸਲੇਸ਼ਨ ਦੇ ਨੋਟਿਸ ਉਹਨਾਂ ਨੂੰ ਘੱਲੇ ਆ। ਜਿੰਨੀ ਦੇਰ ਤੱਕ ਉਹ ਜਵਾਬ ਦਿੰਦੇ, ਉਨੀ ਉਸ ਤੋਂ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ 60 ਦਿਨ ਦੀ ਜਿਹੜੀ ਐਕਸਟੈਂਸ਼ਨ ਆ ਉਹ ਦੇ ਦਿੱਤੀ। ਪਰ ਹੁਣ ਮਸਲਾ ਕੀ ਆ ਗਿਆ ਵੀ ਸ਼ੌਨ ਡੱਫੀ ਜਿਹੜੇ ਆ ਉਹਨਾਂ ਨੇ ਇਸ ਦੇ ਉੱਤੇ ਕੱਲ੍ਹ ਫਿਰ ਟਵੀਟ ਜਿਹੜਾ ਆ ਉਹ ਦਾਗ ਦਿੱਤਾ ਆ। ਸੋ ਉਹ ਟਵੀਟ ਹੁਣ ਉਸ ਦੇ ਨਾਲ ਫਿਰ ਹਰਜੋਤ ਸਿੰਘ ਜੀ ਭੰਬਲ ਭੂਸਾ ਹੀ ਆਪਾਂ ਕਹਿ ਸਕਦੇ ਹਾਂ ਵੀ ਫਿਰ ਪੈ ਗਿਆ। ਸ਼ੌਨ ਡੱਫੀ ਤੁਸੀਂ ਜਿਹੜੇ ਜੀ ਜਿਹੜੇ ਸਕਰੀਨ ਦੇ ਉੱਤੇ ਦੇਖ ਰਹੇ ਨੇ ਲੋਕ, ਉਹ ਪੜ੍ਹ ਸਕਦੇ ਨੇ ਵੀ ਸ਼ੌਨ ਡੱਫੀ ਨੇ ਬਿਆਨ ਦਿੱਤਾ ਹੈ ਵੀ ਨਿਊਸਮ ਲਾਈ ਕਰ ਰਿਹਾ, ਵੀ ਝੂਠ ਬੋਲ ਰਿਹਾ ਆ। ਟਰਾਂਸਪੋਰਟੇਸ਼ਨ ਸਕੱਤਰ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਜਿਹੜੇ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਸੀਗੇ ਫੋਰਨ ਨੈਸ਼ਨਲਸ ਨੂੰ, ਜਿਹੜੇ ਲੀਗਲ ਨਹੀਂ ਆ ਯੂਐਸ ਦੇ ਵਿੱਚ, ਉਹ 5 ਜਨਵਰੀ ਨੂੰ ਉਹਨਾਂ ਦਾ ਸਟੇਟਸ ਸੀਡੀਐਲਸ ਦਾ ਉਹ ਕੈਂਸਲ ਹੋਣਾ ਆ। ਤੇ ਕਹਿੰਦੇ ਵੀ ਜੇ ਉਹ ਕੈਂਸਲ ਨਹੀਂ ਕਰਦੇ ਤਾਂ ਇਹਨਾਂ ਦੀ $160 ਮਿਲੀਅਨ ਦੀ ਫੈਡਰਲ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਜਾਊਗਾ, ਉਸ ਨੂੰ ਨਹੀਂ ਦਿੱਤਾ ਜਾਊਗਾ। ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਕੋਲ ਅਧਿਕਾਰ ਹੀ ਨਹੀਂ ਹੈਗਾ, does not have extension to keep breaking the law, putting Americans at risk on the roads. ਸੋ ਹੁਣ ਡੀਓਟੀ ਤੇ ਕੈਲੀਫੋਰਨੀਆ, ਫੈਡਰਲ ਤੇ ਕੈਲੀਫੋਰਨੀਆ ਦੇ ਦਰਮਿਆਨ ਜਿਹੜਾ ਪੇਚਾ ਆ ਉਹ ਲਗਾਤਾਰ ਫਸਿਆ ਪਿਆ ਹੈਗਾ ਆ। ਸੋ ਦੇਖਦੇ ਹਾਂ ਕੀ ਬਣਦਾ ਹੈ। ਪਰ ਸ਼ੌਨ ਡੱਫੀ ਹੁਣਾਂ ਨੇ ਇਹ ਕਹਿ ਦਿੱਤਾ ਵੀ ਡੀਐਮਵੀ ਦੇ ਕੋਲ ਅਖਤਿਆਰ ਹੀ ਹੈ ਨਹੀਂ ਵੀ ਉਹ 60 ਦਿਨ ਦੀ ਐਕਸਟੈਂਸ਼ਨ ਜਿਹੜੀ ਆ ਇਸ ਨੂੰ ਦੇ ਸਕਦੇ ਆ। ਪਰ ਹੁਣ ਕਿਉਂਕਿ ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ ਹਰਜੋਤ ਸਿੰਘ ਜੀ, ਸੋ ਇਹ ਹੁਣ ਹੋਰ ਵੀ ਜ਼ਿਆਦਾ ਭੰਬਲ ਭੂਸਾ ਕਹਿ ਸਕਦੇ ਆ ਵੀ ਇਸ ਦੇ ਨਾਲ ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਬਣਿਆ ਪਿਆ ਆ। ਪਰ ਕੱਲ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਸੀ, ਉਹ ਆ ਕੇ ਕਹਿ ਕੇ ਗਏ ਸੀਗੇ ਵੀ ਭਾਈ ਤੁਹਾਨੂੰ ਅਜੇ ਵਾਪਸ ਤੁਸੀਂ ਨਾ ਕਰੋ, ਇਹ ਇਸ ਤਰੀਕੇ ਦੇ ਨਾਲ ਫਾਇਦਾ ਨਹੀਂ ਹੈਗਾ ਜਿੰਨੀ ਦੇਰ ਤੱਕ ਉਹਦਾ ਬੇਸਿਕਲੀ ਜਿਹੜਾ ਹੋ ਨਹੀਂ ਜਾਂਦਾ, ਫੈਸਲਾ ਨਹੀਂ ਹੋ ਜਾਂਦਾ ਅਦਾਲਤ ਦੇ ਜਿਹੜਾ ਵਿੱਚ। ਸੋ ਸ਼ੌਨ ਡੱਫੀ ਹੁਣਾਂ ਦਾ ਜਿਹੜਾ ਇਹ ਟਵੀਟ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜਾ ਕਰ ਰਹੇ ਹਾਂ, ਦਿਖਾ ਰਹੇ ਹਾਂ, ਜਿਸ ਦੇ ਵਿੱਚ ਉਹ ਗੈਵਿਨ ਨਿਊਸਮ ਨੂੰ ਝੂਠ ਬੋਲਦਾ ਹੋਇਆ ਕਹਿ ਰਹੇ ਆ ਵੀ ਉਹ ਝੂਠਾ ਆ। ਤੇ ਕਹਿੰਦੇ ਵੀ ਉਹ 5 ਜਨਵਰੀ ਤੋਂ ਅੱਗੇ ਉਹਨਾਂ ਦੇ ਲਾਇਸੈਂਸ ਆ ਐਕਸਟੈਂਡ ਨਹੀਂ ਹੋਣਗੇ। ਪਰ ਡੀਐਮਵੀ ਜਿਹੜੀ ਆ ਉਹਨੇ 60 ਦਿਨ ਦੀ ਐਕਸਟੈਂਸ਼ਨ ਦਿੱਤੀ ਆ। ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਸਾਰਾ ਕੁਝ ਪਾਇਆ ਸੀਗਾ, ਪ੍ਰੈਸ ਰਿਲੀਜ਼ ਜਿਹੜੀਆਂ ਉਸ ਦੇ ਬਾਬਤ ਕੀਤੀਆਂ ਗਈਆਂ ਸੀਗੀਆਂ। ਸੋ ਕਨਫਿਊਜ਼ਨ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਚੁੱਕੀ ਆ। ਇਹਦੇ ਵਿੱਚ ਆਪਾਂ ਇਹੀ ਹੈਗਾ ਆ ਵੀ ਹੁਣ ਕਾਨੂੰਨ ਦੇ ਆਧਾਰ ਦੇ ਹਿਸਾਬ ਦੇ ਨਾਲ ਤਾਂ ਹਰਜੋਤ ਸਿੰਘ ਜੀ ਜਦੋਂ ਹੁਣ ਅਦਾਲਤ ਦੇ ਵਿੱਚ ਕੇਸ ਗਿਆ ਆ, ਜਿਹੜੀ ਅਦਾਲਤ ਉਹਨੇ ਹੁਣ ਸੁਣਵਾਈ ਲੈਣੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਹੋਊਗਾ। ਉਨੀ ਦੇਰ ਤੱਕ ਤਾਂ ਚੀਜ਼ਾਂ ਜਿਹੜੀਆਂ ਰੋਕੀਆਂ ਜਾਂਦੀਆਂ, ਐਕਸਟੈਂਡ ਕੀਤੀਆਂ ਜਾਂਦੀਆਂ, ਇਹ ਤਾਂ ਬਿਲਕੁਲ ਕਾਨੂੰਨ ਦੇ ਅਖਤਿਆਰ ਦੇ ਵਿੱਚ ਹੁੰਦਾ ਆ। ਸੋ ਇਹ ਹੁਣ ਸ਼ੌਨ ਡੱਫੀ ਹੋਣੀ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਇਹ ਕਹਿ ਰਹੇ ਆ ਵੀ ਇਹ ਐਕਸਟੈਂਸ਼ਨ ਜਿਹੜੀ ਉਹ ਨਹੀਂ ਕੀਤੀ, ਜਿਹੜੀ ਉਹ ਜਾ ਸਕਦੀ। ਸੋ ਪਰ ਇਹ ਆ ਵੀ ਲੋਕਾਂ ਦੇ ਲਈ ਕਾਫੀ ਜ਼ਿਆਦਾ ਕਨਫਿਊਜ਼ਨ ਆ ਉਹ ਬਰਕਰਾਰ ਬਣੀ ਪਈ ਹੈਗੀ ਜੀ। ਸੋ ਕਈ ਜਿਹੜੇ ਟਰੰਪ ਹੋਣਾ ਦੇ ਜਾਂ ਮੈਗਾ ਦੇ ਅੰਧ ਭਗਤ ਹੈਗੇ, ਕਈ ਪੰਜਾਬੀ ਵੀ ਆ ਉਹਨਾਂ ਦੇ, ਮੈਂ ਇੰਨੇ ਬੇਵਕੂਫ ਆ ਜੇ ਉਹਨਾਂ ਦੀਆਂ ਸਟੇਟਮੈਂਟਾਂ ਦੇਖੋ, ਉਹ ਇਹੀ ਕਹੀ ਜਾ ਰਿਹਾ ਵੀ ਤੁਸੀਂ ਲਾ ਸੂਟ ਕਾਹਤੇ ਫਾਈਲ ਕੀਤਾ। ਲਾ ਸੂਟ ਫਾਈਲ ਕੀਤਾ ਸਿੱਖਾਂ ਵੱਲੋਂ ਫਾਈਲ ਕੀਤਾ। ਇਹ ਇੱਕ ਜੋ ਏਸ਼ੀਅਨ ਲਾ ਕਾਕਸ ਫਰਮ ਆ, ਉਹਨੇ ਲਾ ਸੂਟ ਫਾਈਲ ਕੀਤਾ। ਇਹ 'ਚ ਕੋਈ ਸ਼ੱਕ ਨਹੀਂ ਵੀ ਸਿੱਖ ਕੋਲੀਸ਼ਨ ਜਿਹੜਾ ਇੱਕ ਨੈਸ਼ਨਲ ਗਰੁੱਪ ਹੈਗਾ ਸਿਵਲ ਰਾਈਟਸ ਦੇ ਲਈ ਉਹ ਫਾਈਟ ਕਰਦਾ, ਉਹਨਾਂ ਨੇ ਬਹੁਤ ਕੇਸ ਲੜੇ ਆ, ਕਿਰਪਾਨ ਦਾ, ਹੋਰ ਵੱਖ-ਵੱਖ ਡਿਸਕ੍ਰਿਮੀਨੇਸ਼ਨ ਵਾਲੇ ਕੇਸਿਸ। ਉਹਨਾਂ ਨੇ ਔਨ ਬਿਹਾਫ ਆਫ ਕੈਲੀਫੋਰਨੀਆ ਡਰਾਈਵਰਸ ਕੀਤਾ, ਨਾ ਕਿ ਔਨ ਬਿਹਾਫ ਆਫ ਸਿੱਖ ਡਰਾਈਵਰਸ। ਇਹ ਜਿਹੜੇ ਨਾ ਫੇਸਬੁੱਕ ਦੇ ਉੱਤੇ ਜਿਹੜੇ ਮਿਲੀਟੈਂਟ ਬਣੇ ਹੋ ਆ, ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈਗਾ ਵੀ ਜੇ ਤੁਹਾਡੇ ਹੱਕ ਦੇ ਵਿੱਚ ਕੋਈ ਹਾਂ ਦਾ ਨਾਰਾ ਮਾਰਦਾ, ਤੁਸੀਂ ਉਹਨਾਂ ਨੂੰ ਭੰਡਣ ਲੱਗ ਪੈਂਦੇ ਆ। ਪਹਿਲਾਂ ਧਿਆਨ ਨਾਲ ਪੜ੍ਹ ਤਾਂ ਲਿਆ ਕਰੋ। ਨਾਲੇ ਇੱਥੇ ਹਰ ਇੱਕ ਦਾ ਹੱਕ ਆ, ਕੋਈ ਵੀ ਬੰਦਾ ਲਾਸੂਟ ਫਾਈਲ ਕਰ ਸਕਦਾ। ਗਰਸੀਆ ਨੇ ਫਾਈਲ ਨਹੀਂ ਕੀਤਾ, ਅਗਲੇ ਗਰਸੀਆ ਨੂੰ ਉੱਥੋਂ ਵਾਪਸ ਲੈ ਕੇ ਆਏ, ਠੀਕ ਹੈ ਕਿ ਨਹੀਂ। ਸੋ
ਇਹ ਗੱਲ ਬਾਅਦ ਚ ਆਵੇ ਉਹ ਗਵਰਨਮੈਂਟ ਐਗਰੀ ਕਰਦੀ ਨਹੀਂ ਕਰਦੀ, ਪਰ ਲਾ ਸੂਟ ਫਾਈਲ ਕਰਨ ਦਾ ਤਾਂ ਹਰ ਇੱਕ ਦਾ ਹੱਕ ਹੈਗਾ। ਬਿਲਕੁਲ ਅਖਤਿਆਰ। ਇਮੀਗ੍ਰੈਂਟਸ ਜਿਹੜੇ ਆ ਉਹ 20% ਦੇ ਕਰੀਬ ਟਰੱਕ ਡਰਾਈਵਰਸ ਆ, ਤੇ ਨਾਨ ਡੋਮਿਸਾਈਲ ਲਾਇਸੈਂਸ ਇਮੀਗ੍ਰੈਂਟਸ ਕਹਿੰਦੇ ਪਈ ਦੇ ਕੈਨ ਰਿਸੀਵ ਓਨਲੀ ਜਿਹੜੇ ਰਿਪਰੈਜ਼ੈਂਟ ਕਰਦੇ ਆ 5% ਆ ਸਿਰਫ, ਜਿਹੜੇ ਕੈਲੀਫੋਰਨੀਆ ਦੇ 20% ਚੋਂ 5% ਆ। ਟੋਟਲ 2 ਲੱਖ ਦੇ ਕਰੀਬ ਪੂਰੇ ਅਮਰੀਕਾ ਦੇ ਵਿੱਚ ਇਹ ਬਣਦੇ ਹੈਗੇ ਆ। ਸੋ ਇਹ ਜਿਹੜੀ ਹੁਣ ਸ਼ਾਨ ਡਫੀ ਹੁਣੀ $40 ਮਿਲੀਅਨ ਪਹਿਲਾਂ ਰੋਕਤਾ, ਕਹਿੰਦੇ $160 ਮਿਲੀਅਨ ਅਸੀਂ ਹੋਰ ਰੋਕਾਂਗੇ ਜੇ ਤੁਸੀਂ ਇਸ ਨੂੰ ਵਧਾਇਆ ਹੈਗਾ। ਹੁਣ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਵਰਕ ਪਰਮਿਟ ਵੀ ਤੁਸੀਂ ਦਿੱਤੇ ਆ, ਤੁਹਾਡੀ ਫੈਡਰਲ ਸਰਕਾਰ ਨੇ ਦਿੱਤੇ, ਸਟੇਟ ਨੇ ਤਾਂ ਨਹੀਂ ਦਿੱਤੇ ਹੈਗੇ, ਤੇ ਉਹਨਾਂ ਦੇ ਬੇਸ ਦੇ ਉੱਤੇ ਸਟੇਟ ਵਾਲਿਆਂ ਨੇ ਲਾਇਸੈਂਸ ਦਿੱਤਾ। ਬਾਕੀ ਜਿਹੜੇ ਸਟੇਟ ਵਾਲਿਆਂ ਨੇ ਬੇਵਕੂਫੀ ਕੀਤੀ ਆ ਤੇ ਲਾਇਸੈਂਸ ਉਹਨਾਂ ਨੂੰ ਉਸ ਡੇਟ ਨੂੰ ਹੀ ਐਕਸਪਾਇਰ ਕਰਨੇ ਚਾਹੀਦੇ ਸੀ ਜਿਸ ਦਿਨ ਵਰਕ ਪਰਮਿਟ ਐਕਸਪਾਇਰ ਹੋਣੇ ਸੀ, ਉਹਨਾਂ ਨੇ ਉਹ ਨਹੀਂ ਕੀਤੇ। ਉਹਦੇ ਕਰਕੇ ਹੁਣ ਕਈ ਬੰਦੇ ਵਿਚਾਰੇ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਹੈਗੇ ਆ। ਸੋ 60 ਦਿਨਾਂ ਦੀ ਐਕਸਟੈਂਸ਼ਨ ਕਰ ਦਿੱਤੀ ਗਈ ਸੀ, ਪਰ ਹੁਣ ਸ਼ਾਨ ਡਫੀ ਹੋਣੀ ਜੋ ਟਰਾਂਸਪੋਰਟੇਸ਼ਨ ਸੈਕਟਰੀ ਆ ਉਹ ਕਹਿ ਰਿਹਾ ਵੀ ਨਹੀਂ, ਇਹ ਤੁਸੀਂ ਕਰ ਨਹੀਂ ਸਕਦੇ ਹੈਗੇ, ਤੇ ਤੁਹਾਡੀ $160 ਮਿਲੀਅਨ ਦੀ ਅਸੀਂ ਜਿਹੜੀ ਹੋਰ ਫੰਡਿੰਗ ਆ ਉਹ ਵੀ ਰੋਕਾਂਗੇ। ਸੋ ਹੁਣ ਇਹ ਦੇਖਦੇ ਆ ਇਹਦੇ ਤੇ ਆ ਕੇ ਜਿਹੜਾ ਕੀ ਹੁੰਦਾ, ਕੀ ਡਿਸੀਜਨ ਹੁੰਦਾ ਆ। ਹਾਲਾਂਕਿ ਕੇਸ ਜਿਹੜਾ ਕੋਰਟ ਦੇ ਵਿੱਚ ਹੈਗਾ ਆ, ਸੋ ਇਹ ਕਲੀਅਰਲੀ ਕਰਦੇ ਜਾਈਏ ਵੀ ਇਹ ਜਿਹੜਾ ਕੇਸ ਆ ਔਨ ਬਿਹਾਫ ਆਫ ਕਮਰਸ਼ੀਅਲ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਹੋਲਡਰ ਆ, ਸਾਰਿਆਂ ਵੱਲੋਂ ਹੀ ਆ। ਉਹਨਾਂ ਚਾਹੇ ਕੋ ਮਕਸੀਕਾ ਆ, ਚਾਹੇ ਕਾਲਾ ਆ, ਚਾਹੇ ਫਾਇਦਾ ਸਾਰਿਆਂ ਨੂੰ ਹੀ ਹੋਣਾ ਹੁੰਦਾ ਆ, ਫਾਇਦਾ ਉਹਦੇ ਵਿੱਚ ਸਾਰਿਆਂ ਨੂੰ ਹੀ ਜਿਹੜਾ ਉਸ ਦੇ ਵਿੱਚ ਹੋਣਾ ਹੁੰਦਾ ਆ। ਕੇਸ ਜਿਹੜੀ ਆ ਉਹ ਕੋਈ ਜਿਹੜਾ ਇਸ ਦੇ ਵਿੱਚ ਕਰਦਾ। ਇੱਕ ਜਦੋਂ FMCSA ਨੇ ਨਾਨ ਡੋਮਿਸਾਈਲਡ ਵਾਲਾ ਹੀ ਇੱਕ ਜਿਹੜਾ ਇਹ ਰੂਲ ਮੇਕਿੰਗ ਦੇ ਉੱਤੇ ਕੇਸ ਆ, ਉਹ ਕਿਸੇ ਮਕਸੀਕੇ ਨੇ ਕੀਤਾ ਸੀਗਾ, ਉਹ ਹਿਸਪੈਨਿਕ ਮੂਲ ਦੇ ਬੰਦੇ ਨੇ ਜਿਹੜਾ ਉਹ ਕੀਤਾ ਸੀਗਾ, ਤੇ ਉਹਦਾ ਫਾਇਦਾ ਤਾਂ ਸਾਰਿਆਂ ਨੂੰ ਹੀ ਹੋਣਾ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਉਹ ਸਾਹਮਣੇ ਆ। ਬਾਕੀ ਹਰਜੋਤ ਸਿੰਘ ਜੀ, ਉਹਨਾਂ ਮੂਰਖਾਂ ਦਾ ਕੁਝ ਕਰ ਨਹੀਂ ਸਕਦੇ ਤੁਸੀਂ, ਜਿਹੜੇ ਉਸ ਤਰੀਕੇ ਦੇ ਨਾਲ ਇਹ ਸੋਚ ਜਿਹੜੀ ਉਹ ਰੱਖਦੇ ਆ। ਧੱਕੇ ਦੇ ਉਲਟ ਵੀ ਜਦੋਂ ਬੋਲਦੇ ਨਹੀਂ ਆ ਨਾ ਤਾਂ ਫਿਰ ਹਾਲਾਤ, ਕਿਉਂਕਿ ਇੱਕ ਦਿਨ ਵਾਰੀ ਫਿਰ ਉਹਨਾਂ ਦੀ ਵੀ ਜਿਹੜੀ ਆਉਣੀ ਹੋਈ ਹੁੰਦੀ ਆ, ਉਹ ਦਿਨ ਦੂਰ ਨਹੀਂ ਆਉਂਦਾ ਹੁੰਦਾ, ਉਹ ਸਾਰਿਆਂ ਦੀ ਵਾਰੀ ਆਉਣੀ ਹੁੰਦੀ ਆ। ਉਹਨਾਂ ਨੇ ਫਿਰ ਜਿੱਦਾਂ ਆਪਾਂ ਕਹਿੰਦੇ ਨਾ ਵੀ ਜਦੋਂ ਕਤਲੇਆਮ ਕਰਦੇ ਆ ਤੇ ਅਗਲੇ ਵਹਿੰਦੇ ਥੋੜੀ ਵੀ ਤੁਸੀਂ ਕਿਹੜੀ ਪਾਰਟੀ ਦੇ ਆ। ਤੇ ਜਦੋਂ ਹੁਣ ਇਹਨਾਂ ਦਾ ਆਪਣਾ ਹੀ ਬੰਦਾ ਹੈ ਰਾਮਾ ਸਵਾਮੀ, ਵੇਖ ਲਓ ਕਿੱਦਾਂ ਬੋਲਦੇ ਆ। ਸੈਕਿੰਡ ਲੇਡੀ ਹੋਈ ਆ ਬੰਦਾਨ ਵਾਲੇ, ਉਹਨੂੰ ਵੀ ਕਹਿੰਦੇ ਵੀ ਐਂਕਰ ਬੇਬੀ ਆ ਜਿਹੜਾ, ਠੀਕ ਹੈ, ਇੱਥੇ ਦਾ ਬੋਰਨ ਹਨਾ। ਸੋ ਇਹਦੇ ਵਿੱਚ ਤੁਸੀਂ ਦੇਖ ਲਓ DMV ਦੀ ਆ ਗਲਤੀ, DMV ਦੀ। ਹਰ ਕੋਈ ਚਾਹੁੰਦਾ ਵੀ ਸੇਫਟੀ ਹੋਣੀ ਚਾਹੀਦੀ ਆ, ਹਾਈਵੇਜ਼ ਤੇ ਹੋਣੀ ਚਾਹੀਦੀ ਆ, ਇੰਗਲਿਸ਼ ਆਣੀ ਚਾਹੀਦੀ, ਪਰ ਤੁਸੀਂ ਪਹਿਲਾਂ ਕਾਹਦੇ ਲਾਇਸੈਂਸ ਦਿੱਤੇ? ਪਹਿਲਾਂ ਕਿਉਂ ਨਹੀਂ ਤੁਸੀਂ ਇਹ ਸਾਰਾ ਕੁਝ ਜਿਹੜਾ ਇੰਗਲਿਸ਼ ਚੈੱਕ ਕੀਤੀ ਜਾਂ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਚੈੱਕ ਨਹੀਂ ਕੀਤੀ? ਠੀਕ ਹੈ ਕਿ ਨਹੀਂ? ਸੋ ਕਸੂਰ ਤਾਂ ਇਹ ਸਾਰਾ ਗਵਰਨਮੈਂਟ ਦਾ ਹੀ ਹੈਗਾ। ਦੇਖੋ ਹਰਜੋਤ ਸਿੰਘ ਜੀ, ਵਰਕ ਪਰਮਿਟ ਦੇਣ ਵਾਲੀ ਫੈਡਰਲ ਸਰਕਾਰ, DMV ਜਿਹੜੀ ਆ ਉਹ ਕੈਲੀਫੋਰਨੀਆ ਦੀ ਆ, ਉਹਨੇ ਲਾਇਸੈਂਸ ਦਿੱਤੇ। ਉਹਦੇ ਵਿੱਚ ਧਾਂਦਲੀਆਂ ਹੋ ਰਹੀਆਂ ਸੀ, ਉਹ ਹੋ ਰਹੀਆਂ ਸੀ, ਤੁਹਾਡੇ DMV ਦੇ ਆਪਣੇ EMPLOYEE ਉਹਦੇ ਵਿੱਚ ਨਾਲ ਜੁੜੇ ਸੀਗੇ, ਫਰਾਡ ਕਰ ਰਹੇ ਸੀਗੇ। ਤੇ ਠੀਕ ਕਰੋ ਉਸ ਸਿਸਟਮ ਨੂੰ, ਤੁਸੀਂ ਉਹਨਾਂ ਦੇ ਦੁਬਾਰਾ ਟੈਸਟ ਲੈ ਲਓ, ਦੁਬਾਰਾ ਉਹ ਸਾਰਾ ਕੁਝ ਜਿਹੜਾ ਉਹ ਕਰ ਲਓ, ਕੋਈ ਰਾਹ ਕੋਈ ਪੱਲਾ ਤਾਂ ਜਿਹੜਾ ਉਹ ਫੜਾਓ। ਤੁਸੀਂ ਤਾਂ ਇੱਕ ਪਿੰਗ ਪੋਂਗ ਦੀ ਗੇਂਦ ਵਾਂਗੂ ਜਿਹੜੇ ਡਰਾਈਵਰ ਆ ਉਹਨਾਂ ਨੂੰ ਵਿਚਾਲੇ ਕਦੀ ਉਧਰੋਂ ਬੈਟ ਦੇ ਨਾਲ ਸਿੱਟ ਦਿੰਦੇ ਆ, ਗੇਂਦ ਮਾਰ ਦਿੰਦੇ ਇਹਨਾਂ ਨੂੰ, ਤੇ ਕਦੀ ਕੈਲੀਫੋਰਨੀਆ ਵਾਲੇ ਇੱਧਰੋਂ ਕਰ ਦਿੰਦੇ ਆ। ਉਹ ਵਿਚਾਲਿਆਂ ਦਾ ਹਾਲ ਇਹ ਜਿਹੜਾ ਇਸ ਟਾਈਮ ਬਣਿਆ ਪਿਆ, ਨਾ ਉਹ ਇੱਧਰ ਦੇ ਨਾ ਉੱਧਰ ਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਰਨਾ ਕੀ ਆ। ਇਸੇ ਆਸ ਦੇ ਵਿੱਚ ਆ ਕੇ ਉਹਨਾਂ ਨੇ ਕਈਆਂ ਨੇ ਕਾਰੋਬਾਰ ਸ਼ੁਰੂ ਕਰ ਲਏ, ਘਰ ਲੈ ਲਏ, ਪਰਿਵਾਰ ਜਿਹੜੇ ਉਹਨਾਂ ਦੇ ਉਸ ਦੇ ਆਧਾਰ ਦੇ ਉੱਤੇ ਪਲ ਰਹੇ ਸੀ। ਹੁਣ ਤੁਸੀਂ ਦੇਖੋ ਵੀ ਉਹ ਬੰਦਿਆਂ ਦੇ ਉੱਤੇ ਇਮੋਸ਼ਨਲ ਤੇ ਫਾਈਨੈਂਸ਼ੀਅਲ ਕੀ ਸਿਚੁਏਸ਼ਨ ਜਿਹੜੀ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਹੋਊਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਉਹ ਹੈਗੀਆਂ ਆ। ਕਈ ਸੂਬਿਆਂ ਨੇ ਆਪਣੇ ਪੱਧਰ ਦੇ ਉੱਤੇ CDLs ਇਹ ਵਾਲਿਆਂ ਨੂੰ ਮੰਨਣਾ ਬੰਦ ਕਰਤਾ। ਸੋ ਦੇयर ਸੋ ਮਚ ਕਨਫਿਊਜ਼ਨ ਜਿਹੜੀ ਇਸ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਪਰ ਇਹ ਆ ਵੀ ਹਰਜੋਤ ਸਿੰਘ ਜੀ, ਕੈਲੀਫੋਰਨੀਆ ਨੇ ਅੱਗੇ ਫੈਡਰਲ ਸਰਕਾਰ ਦੀ ਘੂਰੀ ਵੱਟੀ ਤੋਂ ਇੱਕ ਦੋ ਕੇਸ ਵਾਪਸ ਵੀ ਲਏ ਆ। ਹੁਣ ਇਹ ਨਹੀਂ ਪਤਾ ਵੀ $160 ਮਿਲੀਅਨ ਦੀ ਫੈਡਰਲ ਫੰਡਿੰਗ ਨਾ ਇਹਨਾਂ ਦੀ ਖੁੱਸ ਜਾਵੇ, ਇਹਦੇ ਕਰਕੇ ਕਿਤੇ ਇਹ ਵੀ ਜਿਹੜੀ ਐਕਸਟੈਂਸ਼ਨ ਆ ਉਹਨੂੰ ਵੀ ਵਾਪਸ ਨਾ ਲੈ ਲੈਣ। ਸੋ ਕਿਹਾ ਨਹੀਂ ਜਾ ਸਕਦਾ ਇਹਨਾਂ ਦਾ। ਇਹ ਵੀ ਗੰਗਾ ਗਏ ਗੰਗਾ ਰਾਮ ਤੇ ਯਮੁਨਾ ਗਏ ਯਮੁਨਾ ਦਾਸ ਕੈਲੀਫੋਰਨੀਆ ਵਾਲੇ ਬਣ ਜਾਂਦੇ ਆ। ਸੋ ਦੇਖਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਇਹ ਕਰਦੇ ਕੀ ਆ, ਕੀ ਕੋਈ ਇਸ ਦੇ ਬਾਬਤ ਇਹ ਫੈਸਲਾ ਲੈਂਦੇ ਹੈ।